ਅੱਜ ਦਾ ਦਿਨ 38 ਸਾਲ ਪਹਿਲਾਂ ਦਾ ਉਹ ਬਿਟਰੇਅਲ ਦਿਨ ਹੈ ਜਿਸ ਦਿਨ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ, ਜਿਸ ਧਰਮ ਯੁੱਧ ਮੋਰਚੇ 'ਚ 2 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਜਿਸ ਤੋਂ ਬਾਅਦ ਜੂਨ 84 ਦਾ ਘੱਲੂਘਾਰਾ ਹੋਇਆ, ਉਹਨੇ ਡਾਕੂਮੈਂਟਡ ਤਰੀਕੇ ਦੇ ਨਾਲ ਪੰਜਾਬ ਦੇ ਹੱਥ ਵੱਢ ਕੇ, ਸਿੱਖ ਕੌਮ ਦੇ ਹੱਥ ਵੱਢ ਕੇ ਰਾਜੀਵ ਗਾਂਧੀ ਦੇ ਸਾਹਮਣੇ ਸਰੈਂਡਰ ਕੀਤਾ। ਰਾਜੀਵ ਗਾਂਧੀ ਨੇ ਜਦੋਂ ਲੌਂਗੋਵਾਲ ਦੇ ਦਸਖਤ ਉਹਨੇ ਟੁੱਟੇ ਜਿਹੇ ਹੱਥਾਂ ਨਾਲ ਹਾਹਾ ਰਾਰਾ ਚੱਚਾ ਟਿੱਪੀ ਦੱਦਾ ਲਿਖਤਾ ਹਰਚੰਦ ਸਿੰਘ ਲੌਂਗੋਵਾਲ, ਤੇ ਰਾਜੀਵ ਨੇ ਉੱਠ ਕੇ ਹੱਥ ਮਿਲਾਇਆ। ਉਹਨੇ ਆਪਣੀ ਕਮੀਜ਼ ਲਾ ਕੇ ਆਪਣੀ ਬੁਲਟ ਪ੍ਰੂਫ ਜੈਕਟ ਜਿਹੜੀ ਪਾਈ ਸੀ ਉਹਨੇ ਲਾ ਲਈ ਤੇ ਉਹਨਾਂ ਨੇ ਲੌਂਗੋਵਾਲ ਨੂੰ ਦਿੱਤੀ। ਉਹਨੇ ਕਿਹਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ, ਹੁਣ ਤੁਹਾਨੂੰ ਇਹਦੀ ਲੋੜ ਹੈ। ਬਰਨਾੜਾ ਔਰ ਬਲਵੰਤ ਸਿੰਘ ਸਮਝੌਤਾ ਕਰਵਾਉਣ ਵਾਲੇ ਸੀ। ਉਹਦੀ ਅਨਰਿਟਨ ਮੱਦ ਇਹ ਸੀ ਕਿ ਇਹਨੂੰ ਬਰਨਾਲੇ ਨੂੰ ਚੀਫ ਮਿਨਿਸਟਰ ਬਣਾਇਆ ਜਾਏਗਾ ਔਰ ਬਰਨਾਲੇ ਨੂੰ ਉਹਨਾਂ ਨੇ ਜਿਤਾਤੀਆਂ। 70 ਦੇ ਕਰੀਬ ਸੀਟਾਂ ਸਾਡੀਆਂ ਧਿਰਾਂ ਦਾ ਬਾਈਕਾਟ ਦੇ ਉਤਰੀਆਂ ਹੋਈਆਂ ਸੀ। ਲੌਂਗੋਵਾਲ ਦੀ ਮੌਤ ਨੂੰ ਵੀ ਜਿਹੜਾ ਉਹਨਾਂ ਨੇ ਐਜ਼ ਏ ਸਿੰਪੈਥੀ ਫੈਕਟਰ ਵਰਤਿਆ। ਜਦੋਂ 26 ਜਨਵਰੀ 1986 ਆਇਆ, ਉਹ ਉਡੀਕ ਰਹੇ ਸੀ ਕਿ ਜੀ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨੇ। ਉਹ ਕਹਿੰਦੇ ਜੀ ਅਜੇ ਅਬੋਹਰ ਫਾਜ਼ਿਲਕਾ ਤਾਂ ਹੋਇਆ ਨਹੀਂ, ਅਸੀਂ ਕਿਵੇਂ ਕਰੀਏ। ਜੂਨ 84 ਦੇ ਪਹਿਲੇ ਹਫ਼ਤੇ ਇਕੱਲੇ ਦਰਬਾਰ ਸਾਹਿਬ 'ਚ ਨਹੀਂ, 37 ਇਤਿਹਾਸਕ ਗੁਰਦੁਆਰਿਆਂ 'ਤੇ ਹੋਇਆ। ਫਿਰ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਹੋਇਆ ਔਰ ਜੂਨ 84 ਦੇ ਹਮਲੇ ਵੇਲੇ ਇਹਨਾਂ ਨੇ ਲੌਂਗੋਵਾਲ, ਟੌਹੜਾ, ਬਾਦਲ, ਤਲਵੰਡੀ, ਬਰਨਾਲਾ, ਬਲਵੰਤ ਰਾਮੂਵਾਲੀਆ ਇਹ ਸਾਰੇ ਮਹਿਫੂਜ਼ ਕਰ ਲਏ ਸੀ। ਇਹ ਨਹੀਂ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ, ਹਿਰਾਸਤ 'ਚ ਰੱਖੇ ਸੀ ਕਿ ਲੋਕ ਨਾ ਇਹਨਾਂ ਨੂੰ ਮਾਰ ਦੇਣ। ਇੱਕ ਪਾਸੇ ਮੋਰਚਾ ਲੱਗਾ ਹੋਇਆ ਸੀ। ਇਹ 18 ਦੇ ਕਰੀਬ ਜਿਹੜੀਆਂ ਮੀਟਿੰਗਾਂ ਨੇ ਗੁਪਤ ਕਰ ਰਹੇ ਸੀ ਇੰਦਰਾ ਗਾਂਧੀ ਨਾਲ, ਕਦੇ ਉਹ ਨਰਸਿਮਹਾ ਰਾਓ ਨਾਲ, ਕਦੇ ਚਿਦੰਬਰਮ ਦੇ ਨਾਲ, ਕਦੇ PC ਅਲੈਗਜ਼ੈਂਡਰ ਦੇ ਨਾਲ, ਕੋਈ ਏਅਰਪੋਰਟ ਲਾਉਂਜ 'ਤੇ, ਕੋਈ ਕਿਤੇ ਹੋਰ। ਉਹਨਾਂ ਦੇ ਤੋਂ ਸਾਰੇ ਰਿਕਾਰਡ ਮੌਜੂਦ ਨੇ। ਲੌਂਗੋਵਾਲ ਨੂੰ ਜੇਲ੍ਹ 'ਚੋਂ ਛੱਡਿਆ, ਖੁਦ ਭੀੜਾਂ ਭੇਜ ਕੇ ਪੱਤਰਕਾਰਾਂ ਨੂੰ ਕਹਿ ਕੇ ਕਿ ਜੀ ਇਹਦਾ ਸਵਾਗਤ ਕਰੋ, ਇਹ ਦਿਖਾਇਆ ਕਿ ਜੀ ਦੇਖੋ ਇਹ ਬੜਾ ਪੋਪੂਲਰ ਲੀਡਰ ਹੈ ਸਿੱਖਾਂ ਦਾ। ਫਿਰ ਉਹਨੂੰ ਦਿੱਲੀ ਤੇ ਦੂਜੇ ਉੱਥੇ ਲੈ ਗਏ ਜਿੱਥੇ ਨਵੰਬਰ 84 ਦੀ ਸਿੱਖ ਵਾਇਲੈਂਸ ਦਾ ਜਿਹੜੀ ਹਿੰਦੂ ਤਵੀਆਂ ਨੇ ਕੀਤਾ ਸੀ, ਉਹ ਬੀਬੀਆਂ ਕਿਤੇ ਰੋਂਦੀਆਂ ਕੁਰਲਾਉਂਦੀਆਂ। ਦੂਜਾ ਉਹਨੇ ਕਿਹਾ ਜੀ ਮੇਰਾ ਬੜਾ ਦਿਲ ਪਸੀਜਾ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 30 ਸਾਲ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਹਰਚਰਨ ਸਿੰਘ ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੌਤਾ ਕੀਤਾ ਸੀ, ਜਿਹੜਾ ਅਸਲ ਵਿੱਚ ਇੱਕ ਸਿੱਖ ਕੌਮ ਵੱਲੋਂ ਦਿੱਤਾ ਗਿਆ ਸਰੈਂਡਰ ਡਾਕੂਮੈਂਟ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਇਹਨਾਂ ਦਿਨਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, 23 ਜੁਲਾਈ ਕੱਲ੍ਹ, ਅੱਜ 24 ਜੁਲਾਈ, ਇਹਨਾਂ ਦਾ ਇਤਿਹਾਸ ਨਾਲ ਡੂੰਘਾ ਸੰਬੰਧ ਹੈ। ਇੱਕ ਪਾਸੇ ਕਾਮਾਗਾਟਾ ਮਾਰੂ ਜਹਾਜ਼, ਜਿਸ ਦੀ ਦਾਸਤਾਨ ਅੱਜ ਵੀ ਦੁਨੀਆ ਭਰ ਦੇ ਵਿੱਚ ਜਦੋਂ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ ਔਰ ਡਿਸਕ੍ਰਿਮੀਨੇਟਰੀ ਨੀਤੀਆਂ ਦੀ ਗੱਲ ਹੁੰਦੀ ਹੈ ਤਾਂ ਜ਼ਿਕਰ ਹੁੰਦਾ ਹੈ ਕਿ ਕਿਵੇਂ ਐਜ਼ ਪਰ ਲਾਅ ਜਿਹੜਾ ਇਹਨਾਂ ਨੇ ਲਾਅ ਬਣਾਇਆ ਕੈਨੇਡਾ ਵਾਲਿਆਂ ਨੇ, ਤਾਂ ਕਿ ਉੱਥੋਂ ਸਬ ਕੰਟੀਨੈਂਟ 'ਚੋਂ ਲੋਕ ਆ ਨਾ ਸਕਣ ਕਿ ਜੀ ਜਿਹੜਾ ਸਿੱਧੇ ਤੌਰ 'ਤੇ ਆਏਗਾ ਕੈਨੇਡਾ 'ਚ ਉਹਦੀ ਐਂਟਰੀ ਹੋਏਗੀ। ਲੇਕਿਨ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਹੜੇ ਹਾਂਗਕਾਂਗ ਬੇਸ ਸੀ, ਉਹਨਾਂ ਨੇ ਇੱਕ ਜਾਪਾਨੀ ਜਹਾਜ਼ ਜਿਹਦਾ ਨਾਂ ਕਾਮਾਗਾਟਾ ਮਾਰੂ ਸੀ, ਉਸ ਨੂੰ ਰੈਂਟ ਕੀਤਾ, ਉਹਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ। ਔਰ ਕਿਵੇਂ ਜਿਹੜਾ ਮੁਸਾਫਰਾਂ ਨੂੰ ਲੈ ਕੇ ਉਹ ਇੱਥੇ ਪਹੁੰਚੇ, ਕਿਵੇਂ ਉਹਨਾਂ ਦੇ ਨਾਲ ਸਲੂਕ ਹੋਇਆ, ਉਹਨਾਂ ਨੂੰ ਵੈਨਕੂਵਰ ਉਤਰਨ ਨਹੀਂ ਦਿੱਤਾ ਗਿਆ। ਰਾਦਰ ਇੱਕ ਲੰਬੀ ਕਹਾਣੀ ਹੈ ਔਰ ਉਹਨਾਂ ਨੂੰ ਵਾਪਸ ਜਾਣ 'ਤੇ ਮਜਬੂਰ ਕੀਤਾ ਗਿਆ। ਔਰ ਫਿਰ ਜਦੋਂ ਉਹ ਜਹਾਜ਼ ਬਜਬਜ ਘਾਟ ਦੇ ਕੰਢੇ 'ਤੇ ਕਲਕੱਤੇ 'ਚ ਪਹੁੰਚਦਾ ਹੈ ਅਤੇ ਉਹਨਾਂ ਦੇ ਉੱਤੇ ਕਿਵੇਂ ਗ੍ਰਿਫਤਾਰੀ ਔਰ ਮੁਸਾਫਰਾਂ ਦੇ 20 ਤੋਂ ਜ਼ਿਆਦਾ ਮੁਸਾਫਰ ਮਾਰੇ ਜਾਂਦੇ ਨੇ, ਕਿੰਨੇ ਜਿਹੜੇ ਨੇ ਜ਼ਖਮੀ ਹੁੰਦੇ ਨੇ। ਔਰ ਇਹ ਜਿਹੜਾ ਗਦਰ ਪਾਰਟੀ ਦੇ ਨਾਲ, ਉਦੋਂ ਅਜੇ ਗਦਰ ਪਾਰਟੀ ਦਾ ਜਨਮ ਹੋ ਹੀ ਰਿਹਾ ਸੀ। ਇਹ 2000 ਜਿਹੜਾ 1914 ਦੇ ਪੀਰੀਅਡ ਦੀ ਗੱਲ ਹੈ ਔਰ ਇਹ ਇੱਕ ਵੱਡਾ ਕਾਲਾ ਧੱਬਾ ਸੀ। ਹਾਲਾਂ ਬਾਬਾ ਗੁਰਦਿੱਤ ਸਿੰਘ ਜਿਹੜੇ ਨੇ ਉਹ ਸਲਿੱਪ ਕਰ ਗਏ ਉੱਥੋਂ ਬਜਬਜ ਘਾਟ ਤੋਂ, ਔਰ ਬਾਅਦ ਦੇ ਵਿੱਚ 8-9 ਸਾਲ ਬਾਅਦ ਉਹਨਾਂ ਨੇ 1921-22 ਦੇ ਵਿੱਚ ਨਨਕਾਣਾ ਸਾਹਿਬ ਆਪਣੇ ਆਪ ਨੂੰ ਜਿਹੜਾ ਉਹ ਸਰੈਂਡਰ ਲਈ ਕੀਤਾ ਸੀ। 5 ਸਾਲ ਦੀ ਉਹਨਾਂ ਨੂੰ ਕੈਦ ਹੋਈ ਔਰ ਅੱਜ ਉਹਨਾਂ ਦਾ ਜਿਹੜਾ ਉਹਨਾਂ ਦੀ ਡੈਥ ਐਨੀਵਰਸਰੀ ਵੀ ਹੈ। ਕੱਲ੍ਹ ਕਾਮਾਗਾਟਾ ਮਾਰੂ ਦਾ ਉਹ ਦਿਨ ਸੀ ਜਿੱਦਣ ਕਿ
ਵੈਨਕੂਵਰ ਦੀ ਪੋਰਟ ਤੋਂ ਜਹਾਜ਼ ਨੂੰ ਵਾਪਸ ਕਲਕੱਤੇ ਵੱਲ ਧੱਕਿਆ ਗਿਆ ਸੀ। ਜੀ ਹੁਣ ਜਦੋਂ ਤੁਸੀਂ ਇਹ ਆਜ਼ਾਦੀ ਦਾ 75ਵਾਂ ਮਹੋਤਸਵ ਔਰ ਫਲਾਣਾ ਕਰਦੇ ਰਹੇ, ਤੁਹਾਨੂੰ ਜਿਹੜਾ ਇਸ ਲੈਵਲ ਦੇ ਉੱਤੇ ਜਿਹੜੀ ਕੁਰਬਾਨੀ ਹੈ, ਸੈਕਰੀਫਾਈਸ ਹੈ, ਉਹ ਇਵੇਂ ਹੀ ਲੱਗਦਾ ਹੈ ਕਿ ਭਾਈ ਅਸੀਂ ਕਿਹਨਾਂ ਦੇ ਲਈ ਕੁਰਬਾਨੀਆਂ ਕਰਦੇ ਰਹੇ, ਕਿਉਂਕਿ ਕਾਮਾਗਾਟਾ ਮਾਰੂ ਦੇ ਵਿੱਚ ਆਲਮੋਸਟ 300 ਤੋਂ ਜ਼ਿਆਦਾ ਮੁਸਾਫਰ ਸਿੱਖ ਸਨ, 22 ਮੁਸਲਮਾਨ ਸਨ ਔਰ 12 ਹਿੰਦੂ ਸਨ। ਸੋ ਆਲਮੋਸਟ ਜਿਹੜਾ ਉਹ 90% ਤੋਂ ਜ਼ਿਆਦਾ ਸਿੱਖ ਮੁਸਾਫਰ, ਔਰ ਉਹਨਾਂ ਦੇ ਨਾਲ ਕੀ ਬੀਤੀ, ਕਿਵੇਂ ਉਹਨਾਂ ਨੇ ਉਸੇ ਚੋਂ ਹੀ ਜਦੋਂ ਅਸੀਂ ਗਦਰ ਪਾਰਟੀ ਦਾ ਦੇਖਦੇ ਹਾਂ ਕਿ ਜਦੋਂ ਤੱਕ ਫਿਰ ਜਲਵਾਗਰ ਹੁੰਦਾ ਹੈ ਤੇ ਕਾਮਾਗਾਟਾ ਮਾਰੂ ਵਾਕਿਆ ਇੱਕ ਬਹੁਤ ਵੱਡੀ ਮੋਟੀਵੇਸ਼ਨ ਸੀ। ਉਸ ਤੋਂ ਬਾਅਦ ਹੀ ਜਿਹੜਾ ਇਹਨਾਂ ਨੇ ਰੌਲਟ ਐਕਟ ਲਿਆਂਦਾ, ਫਿਰ ਪੰਜਾਬ ਦੀ ਆਵਾਜ਼ ਨੂੰ ਦੱਬਣ ਦੇ ਲਈ ਜਲਿਆਂਵਾਲੇ ਬਾਗ ਦਾ ਸਾਕਾ ਕਰਵਾਇਆ ਗਿਆ 1919 ਚ। ਫਿਰ ਉਹਦੇ ਚੋਂ ਅਕਾਲੀ ਮੂਵਮੈਂਟ ਨਿਕਲਦੀ ਹੈ, ਗੁਰਦੁਆਰਿਆਂ ਨੂੰ ਮਹੰਤਾਂ ਤੋਂ ਜਿਨ੍ਹਾਂ ਦੀ ਮਦਦ ਅੰਗਰੇਜ਼ ਕਰਦੇ ਸੀ। ਪਰ ਅਲਟੀਮੇਟਲੀ ਜੇ ਤੁਸੀਂ ਕਨਕਲੂਜਨ ਤੇ ਆ ਕੇ ਦੇਖੋ 47 ਤੱਕ ਪਹੁੰਚਦੇ ਆ ਤੇ ਫਿਰ ਬਾਰ-ਬਾਰ ਉਹੀ ਪਿਆਰਾ ਸਿੰਘ ਨਿਰਚਲ ਦੀਆਂ ਲਾਈਨਾਂ ਹੀ ਇਨਸਾਫ ਕਰਦੀਆਂ ਨੇ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਕਿ ਜਦੋਂ ਫਾਈਨਲ ਪੀਰੀਅਡ ਆਇਆ ਉਦੋਂ ਭਾਨੇ ਸ਼ਾਹ ਬਾਜ਼ੀ ਲੈ ਗਿਆ ਔਰ ਸਾਨੂੰ ਸਿੱਖਾਂ ਔਰ ਮੁਸਲਮਾਨਾਂ ਨੂੰ ਆਪਸ ਟਕਰਾ ਕੇ ਪੰਜਾਬ ਦੇ ਵਿੱਚ ਅਸੀਂ ਉਹ ਖੂਨਰੇਜ਼ੀ ਕੀਤੀ ਇੱਕ ਦੂਸਰੇ ਦੀ, ਔਰ ਕਿਵੇਂ 10 ਤੋਂ 15 ਲੱਖ ਲੋਕ ਮਾਰੇ ਗਏ, ਲੱਖਾਂ ਕਰੋੜਾਂ ਬੇਘਰ ਹੋਏ, ਲੱਖਾਂ ਬੱਚੀਆਂ ਦੀ ਅਜ਼ਮਤ ਰੁਲੀ। ਉਹ ਸਾਰੇ ਤੋਂ ਬਾਅਦ ਅਸੀਂ ਜਿਸ ਮੁਲਕ 'ਚ ਆਏ ਉਹਨਾਂ ਨੇ ਸਾਨੂੰ ਵਿਦਨ 2 ਮੰਥਸ 15 ਅਗਸਤ ਨੂੰ ਮੁਲਕ ਦੀ ਵੰਡ ਹੁੰਦੀ ਹੈ ਔਰ 10 ਅਕਤੂਬਰ ਨੂੰ ਅਜੇ 2 ਮਹੀਨੇ ਵੀ ਨਹੀਂ ਸੀ ਹੋਏ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨ ਦਿੱਤਾ ਜਾਂਦਾ ਹੈ। ਫਿਰ ਅਸੀਂ ਉਸ ਕਹਾਣੀ ਨੂੰ ਆਲਮੋਸਟ ਹਰ ਰੋਜ਼ ਹੀ ਰਿਪੀਟ ਕਰਦੇ ਹਾਂ ਆਨੇ ਬਹਾਨੇ। 47 ਤੋਂ 84 ਤੱਕ 37 ਸਾਲ ਫਿਰ ਅਸੀਂ ਆਪਣੀ ਹੋਂਦ ਦੀ ਲੜਾਈ ਕਿ ਭਾਈ ਸਾਨੂੰ ਇੱਕ ਅੱਡ ਮਜ਼ਹਬ ਦੇ ਤੌਰ ਦੇ ਉੱਤੇ ਕਾਨਸਟੀਟਿਊਸ਼ਨ 'ਚ ਮਾਨਤਾ ਹੋਏ, ਸਾਡੀ ਪੰਜਾਬ ਦੀ ਬੋਲੀ ਪੰਜਾਬੀ ਤੇ ਆਧਾਰਿਤ, ਜੇ ਤੁਸੀਂ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ ਇਹਨਾਂ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਜਿਹੜੀ ਹੈ ਸੂਬੇ ਤਾਮੀਰ ਕੀਤੇ ਨੇ ਤੇ ਪੰਜਾਬੀ ਜ਼ਬਾਨ ਤੇ ਆਧਾਰਿਤ ਵੀ ਸੂਬਾ ਬਣਾਓ ਤੇ ਜਵਾਬ ਮਿਲਿਆ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ। ਦੇਖੋ ਤੇ ਜੇ ਉਸ ਦੇ ਲਈ ਐਜੀਟੇਸ਼ਨ ਹੋਈ ਇੱਕ ਸਟੇਜ ਦੇ ਉੱਤੇ ਕਲੋਜ਼ਲੀ, ਜਦੋਂ ਇਹ ਲੱਗਦਾ ਸੀ ਕਿ ਵੀ ਸ਼ਾਇਦ ਸੈਂਟਰ ਗਵਰਨਮੈਂਟ ਜਾਂ ਦੂਜੀ ਕਰੇ, ਪੰਜਾਬ ਦੇ ਹਿੰਦੂ ਜਿਹੜੇ ਲੀਡਰ ਸੀ ਉਸ ਵੇਲੇ ਦੇ ਸਾਰੇ ਹੀ ਆਰੀਆ ਸਮਾਜੀ, ਜਿਨ੍ਹਾਂ ਦੇ ਕੋਲ ਜਲੰਧਰ ਦੀ ਸਾਰੀ ਪ੍ਰੈਸ ਸੀ, ਪੰਜਾਬ ਕੇਸਰੀ, ਹਿੰਦੀ ਮਿਲਾਪ, ਪ੍ਰਤਾਪ, ਉਦੋਂ ਜੇ ਜਗਬਾਣੀ ਸ਼ੁਰੂ ਨਹੀਂ ਸੀ ਹੋਈ, ਹਿੰਦ ਸਮਾਚਾਰ, ਇਹ ਸਾਰੇ ਲਾਲਾ ਜਗਤ ਨਾਰਾਇਣ, ਯਸ਼, ਰਣਬੀਰ, ਵਰਿੰਦਰ ਔਰ ਇਹਨਾਂ ਦੇ ਨਾਲ ਉਹ ਸੂਰਜਭਾਨ ਇੱਕ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਰਿਹਾ ਸੀ। ਔਰ ਇਹ ਸਾਰੇ ਇਹਨਾਂ ਨੇ ਕਿਹਾ ਜੀ ਨਾ ਅਸੀਂ ਤਾਂ ਪੰਜਾਬੀ ਗੁਰਮੁਖੀ ਤਾਂ ਅਸੀਂ ਬਿਲਕੁਲ ਹੀ ਹਾਂ, ਪੰਜਾਬੀ ਸੂਬੇ ਦੀ ਅਸੀਂ ਇਸ ਸ਼ਰਤ ਤੇ ਹਮਾਇਤ ਕਰਦੇ ਹਾਂ ਕਿ ਬੋਲੀ ਪੰਜਾਬੀ ਹੋਏ, ਉਹਦੀ ਸਕ੍ਰਿਪਟ ਦੇਵਨਾਗਰੀ ਹੋਏ ਕਿ ਕ ਖ ਗ ਗ ਚ ਲਿਖੋ, ਊੜਾ ਐੜਾ ਈੜੀ ਸੱਸਾ ਨਹੀਂ। ਔਰ ਇਹ ਜਿਹੜੀ ਨਫ਼ਰਤ ਸੀ, ਹੁਣ ਕੱਲੀ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਇਹਨਾਂ ਨੇ ਨੈਗੇਟ ਕੀਤਾ ਜਾਂ ਜਿਹਨੂੰ ਜੂਨ 84 ਦੇ ਪਹਿਲੇ ਹਫ਼ਤੇ ਜਿਸ ਹਮਲੇ ਨੂੰ ਅਫਜ਼ਲ ਅਹਿਸਨ ਰੰਧਾਵਾ ਜਦੋਂ ਇੱਕ ਲਾਈਨ 'ਚ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ, ਉਹ ਤਾਂ ਕੰਟੀਨਿਊਟੀ ਸੀ। ਲੇਕਿਨ ਜ਼ਬਾਨ ਜਦੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹਾਂ ਤੇ ਇਹ ਤੁਹਾਡੀ ਮਾਦਰੀ ਜ਼ਬਾਨ ਦੇ ਨਾਲ ਵੀ ਉਹਨੂੰ ਵੀ ਤੁਸੀਂ ਮਜ਼ਹਬ ਦੇ ਥੱਲੇ ਲੈ ਆਓ ਔਰ ਉਹਨਾਂ ਨੂੰ ਕਹੋ ਜੀ ਨਹੀਂ ਪੰਜਾਬ 'ਚ ਰਹਿਣ ਵਾਲੇ ਹਿੰਦੂ ਕਹਿਣ। ਔਰ ਇਹ ਗੱਲ ਕੋਈ ਬਾਤ ਨਹੀਂ ਹੈ ਵੀ 84 ਤੋਂ ਬਾਅਦ ਇੱਕ ਉਹ ਕਹਿੰਦੇ ਨੇ ਜੀ ਵਿੱਚ ਫੁੱਟ ਪੈ ਗਈ, ਵਿੱਚ ਪਾੜਾ ਪੈ ਗਿਆ। 1951 ਪਹਿਲੀ ਮਰਦਮਸ਼ੁਮਾਰੀ ਤਾਂ 4 ਸਾਲ ਬਾਅਦ ਹੁੰਦੀ ਹੈ 47 ਦੀ ਦੇਸ਼ ਵੰਡ ਦੇ, ਜਦੋਂ ਅਜੇ ਮੈਜੋਰਿਟੀ ਜਿਹੜੇ ਆਏ ਹੋਏ ਲਹਿੰਦੇ ਪੰਜਾਬ ਦੇ ਸਿੱਖ ਔਰ ਹਿੰਦੂ ਸੀ, ਉਹ ਅਜੇ ਰਿਫਿਊਜੀ ਕੈਂਪਾਂ 'ਚ ਬੈਠੇ ਹੋਏ ਸੀ ਜਾਂ ਸਟਰਗਲ ਕਰ ਰਹੇ ਸੀ ਆਪਣੀ ਸਰਵਾਈਵਲ ਦੀ। ਪਹਿਲੀ ਸੈਂਸਸ ਦੇ ਵਿੱਚ ਹੀ 1951 ਦੇ ਵਿੱਚ ਇਹ ਸਾਰੀ ਜਿਹੜੀ ਪ੍ਰੈਸ ਸੀ ਇਹਨਾਂ ਦੀ ਆਰੀਆ ਸਮਾਜੀਆਂ ਦੀ ਜਲੰਧਰ ਬੇਸਡ, ਇਹਨਾਂ ਨੇ ਪੂਰੀ ਮੁਹਿੰਮ ਚਲਾਈ ਸੀ ਕਿ ਜਿਹੜਾ ਆਪਣੀ ਬੋਲੀ ਹਿੰਦੀ ਲਿਖਾਓ। ਔਰ ਉਹਦਾ ਹੀ ਫਿਰ 10 ਸਾਲ ਬਾਅਦ 1961 'ਚ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਉਹਦੇ 'ਚ ਵੀ ਐਨ ਗੱਜ ਵੱਜ ਕੇ ਜਿਹੜੀਆਂ ਨੇ ਉਹ ਭਾਵੇਂ ਘਰਾਂ 'ਚ ਬੋਲ ਇਹੀ ਰਹੀਆਂ ਹੋਣ ਕਿ ਜੀ ਜਿਹੜਾ ਹਮਨੇ ਵਾਵਾ ਹਿੰਦੀ सीख ली है भैन जी, हम तो लोडे वेले दाल धर देते हैं, हौली हौली रीझती रहती है। इस किस्म का लिखन उन्होंने 1961 ਦੇ ਵਿੱਚ ਵੀ ਉਹੀ। ਔਰ ਜਦੋਂ 1966 ਦੇ ਵਿੱਚ ਫਾਈਨਲੀ
ਮਜਬੂਰ ਹੁੰਦੇ ਨੇ ਕਿ ਜੀ ਇਹਨਾਂ ਨੂੰ ਸਿੱਖਾਂ ਦੇ ਮੂੰਹ 'ਚ ਕੁਛ ਨਾ ਕੁਛ ਤਾਂ ਪਾਓ। ਔਰ ਇਹੀ ਲਾਲੇ ਜਿਨ੍ਹਾਂ ਨੇ 51 ਦੀ ਸੈਂਸਸ ਵੇਲੇ 61 ਦੀ ਸੈਂਸਸ ਵੇਲੇ ਮੁਹਿੰਮ ਚਲਾਈ ਸੀ ਕਿ ਹਿੰਦੀ ਲਿਖਾਓ। ਇਹ ਗੁਲਜ਼ਾਰੀ ਲਾਲ ਨੰਦਾ ਜਿਹੜਾ ਉਸ ਵੇਲੇ ਦਾ ਹੋਮ ਮਿਨਿਸਟਰ ਸੀ, ਉਹਦੇ ਕੋਲ ਜਾਂਦੇ ਨੇ, इंदिरा गांधी ਦੀ कैबिनेट ਸੀ कि जी लाला जी ये आप क्या हमें आप भेड़ियों के हवाले, सिख भेड़ियों के हवाले कर रहे हैं, सिख वुल्फ से। उन्होंने कहा लाला जी फिक्र मत कीजिए, हम इन्हें ऐसा लूला लंगड़ा पंजाबी सूबा देंगे कि ये छोड़ कर भागेंगे। और असी देखते हैं कि भी लूला लंगड़ा की मतलब ਉਹਦੀ ਤਾਂ ਰੀੜ ਦੀ ਹੱਡੀ ਵੀ, तो लूला लंगड़े ਦੀ ਵੀ ਰੀੜ ਦੀ ਹੱਡੀ ਤਾਂ ਹੁੰਦੀ ਹੈ। ਇਹਨਾਂ ਨੇ ਸਾਡੀ ਰੀੜ ਦੀ ਹੱਡੀ ਪਾਣੀ ਵਾਟਰ ਉਸ ਦੇ ਉੱਤੇ ਜਿਹੜਾ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦਾ ਆਰਟੀਕਲ 78 79 80 ਤੁਹਾਡਾ ਪਾਣੀ ਵੀ ਖੋਹ ਲਿਆ, ਤੁਹਾਡੀ ਰਾਜਧਾਨੀ ਵੀ ਖੋਹ ਲਈ, ਪੰਜਾਬ ਦੇ ਇਲਾਕੇ ਤੋਂ ਵੱਡਾ ਇਲਾਕਾ ਖੋਹ ਕੇ ਹਿਮਾਚਲ ਨੂੰ ਦੇ ਦਿੱਤਾ ਹੈ, ਉਹਨਾਂ ਸੂਬਾ ਹਰਿਆਣਾ ਬਣਾ ਦਿੱਤਾ ਹੈ। ਔਰ ਪੰਜਾਬ ਨੂੰ ਜਿਹੜਾ ਹੈ ਈਵਨ ਕੋਰਟ ਤੱਕ ਨੇ, ਅੱਜ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਦੋਨੋਂ ਸੂਬਿਆਂ ਦਾ। ਤੁਹਾਡੇ ਕਿੰਨੀਆਂ ਸਾਂਝੀਆਂ ਕੜੀਆਂ, ਸ਼੍ਰੋਮਣੀ ਕਮੇਟੀ ਉਹਦਾ ਕੀ ਹਾਲ ਕੀਤਾ। ਇੱਕ ਪਾਸੇ ਸੀ ਕਿ ਜੀ ਧਰਮ ਯੁੱਧ ਮੋਰਚੇ ਦੀ ਮੰਗ ਆਲ ਇੰਡੀਆ ਗੁਰਦੁਆਰਾ ਐਕਟ ਬਣੇ, ਤਾਂ ਉਹਨਾਂ ਨੇ ਜਿਹੜੇ ਐਗਜ਼ਿਸਟ ਕਰਦੇ ਸੀ ਉਹ ਵੀ ਖੋਹ ਲਏ। ਹੁਣ ਇਸ ਸਭ ਦੇ ਬਾਵਜੂਦ ਜਿਹੜੇ ਇਹ ਸਿੱਖਾਂ, ਕਿਉਂਕਿ ਮੈਂ ਆਪਣੇ ਵਿਊਅਰਸ ਦੇ ਸੁਝਾਅ ਦੇ ਉੱਤੇ ਹੀ ਇਸ ਪਾਰਟ ਨੂੰ ਲੈਂਦਾ ਕਿ ਵੀ ਜਿਹੜਾ ਬੀਤੇ ਦੀ ਹਿਸਟਰੀ ਹੈ ਉਹਨੂੰ ਥੋੜਾ ਹਮੇਸ਼ਾ ਟੱਚ ਕਰਦੇ ਰਹਿਣਾ, ਤਾਂ ਕਿ ਜਿਹੜੀ ਯੰਗਰ ਜਨਰੇਸ਼ਨ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਅੱਜ ਜਦੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ ਵੀ ਇਸ ਨਤੀਜੇ ਤੱਕ ਅਸੀਂ ਕਿਵੇਂ ਪਹੁੰਚੇ ਜਾਂ ਕਿਹੜੀਆਂ ਹਰਡਲਸ ਰਾਹ ਦੇ ਵਿੱਚ ਆਈਆਂ, ਜਿਹਦੇ 'ਚ ਕਿ ਬਾਕੀ ਸਾਰੇ ਹੀ ਜਿਹੜੇ ਸੋਲੂਸ਼ਨ ਸੀ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਗਿਆ। ਲੇਕਿਨ ਜਦੋਂ ਜਿਵੇਂ ਹੈ ਕਿ ਜੀ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ, ਵੀ ਤੁਸੀਂ ਇਹ ਕਹਿੰਦੇ ਹੋ ਜੀ ਨਹੀਂ ਅਸੀਂ ਭਾਰਤ ਦੇ ਵਿੱਚ ਇੱਕ ਸਨਮਾਨਪੂਰਵਕ ਇੱਕ ਇੱਜ਼ਤਦਾਰ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਹਾਂ, ਤੇ ਉਹ ਕਹਿਣ ਜੀ ਅਸੀਂ ਤਾਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ, ਤੁਸੀਂ ਇੱਕ ਕੇਸਾਧਾਰੀ ਹਿੰਦੂਆਂ ਦੀ ਸ਼੍ਰੇਣੀ ਤੋਂ ਜ਼ਿਆਦਾ ਤੁਹਾਡੀ ਕੋਈ ਔਕਾਤ ਹੀ ਨਹੀਂ ਹੈ। ਤੁਸੀਂ ਕਹੋ ਜੀ ਕਿ ਅਸੀਂ ਇਸ ਧਰਤੀ ਦੇ ਆਨਰ ਦੇ ਰਾਖੇ ਹੈ, ਅਸੀਂ ਗਜ਼ਨੀ ਔਰ ਬਸਰਾ ਔਰ ਬਗਦਾਦ ਟਕੇ 'ਚ ਵਿਕਣ ਵਾਲੀਆਂ ਜਿਹੜੀਆਂ ਨੇ ਉਹ ਇਸ ਧਰਤੀ ਦੀਆਂ ਬੱਚੀਆਂ, ਉਹਨਾਂ ਦੀ ਗੈਰਤ ਨੂੰ ਮਹਿਫੂਜ਼ ਕੀਤਾ। ਉਹ ਕਹਿਣ ਵੀ ਆਹ ਦੇਖ ਲਓ ਆਪਣਾ ਜਾ ਕੇ, ਅਸੀਂ ਤੁਹਾਨੂੰ ਵੀਡੀਓ ਕਾਲਨੀ ਬਣਾ ਕੇ ਦੇ ਰਹੇ ਹਾਂ, ਜਰਾ ਰੋਜ਼ਾਨਾ ਉੱਠ ਕੇ ਉਹਨਾਂ ਵੱਲ ਦੇਖ ਲਿਆ ਕਰੋ ਕਿ ਭਾਈ ਕਿੰਨੇ ਕੁ ਤੁਸੀਂ ਯੋਧੇ ਤੇ ਸੂਰਬੀਰ ਹੋ ਜਿਹੜੇ ਆਪਣੀਆਂ ਧੀਆਂ, ਆਪਣੀਆਂ ਬੱਚੀਆਂ, ਆਪਣੀਆਂ ਪਤਨੀਆਂ ਦੀ ਇੱਜ਼ਤ ਨਹੀਂ ਬਚਾ ਸਕਦੇ। ਇਹ ਜਦੋਂ ਤੁਸੀਂ ਕਿਸੇ ਨੂੰ ਬਿਲਕੁਲ, ਹੁਣ ਜਿਵੇਂ ਜੋ ਮਨੀਪੁਰ ਦੇ ਵਿੱਚ ਵਾਪਰਿਆ ਦੋ ਬੀਬੀਆਂ ਦੇ ਨਾਲ, ਉਹਨਾਂ 'ਚ ਇੱਕ ਜਿਹੜਾ ਉਹ ਸੂਬੇਦਾਰ ਹੈ ਜਿਹੜਾ ਕਾਰਗਿਲ ਦਾ ਡੈਕੋਰੇਟਡ ਸੋਲਜਰ ਹੈ, ਉਹਨੇ ਕਿਹਾ ਜੀ ਵੀ ਮੈਂ ਜਿਹੜਾ ਉਹ ਲੜਿਆ ਕਾਰਗਿਲ ਦੇ ਵਿੱਚ ਆਪਣੇ ਮੁਲਕ ਦੇ ਲਈ ਜਾਂ ਦੂਜੇ, ਪਰ ਮੈਨੂੰ ਅਫਸੋਸ ਹੈ ਕਿ ਮੈਂ ਆਪਣੇ ਘਰ, ਆਪਣੇ ਪਿੰਡ ਦੇ ਲੋਕ ਔਰ ਆਪਣੀ ਔਰਤ ਦੀ ਇੱਜ਼ਤ ਵੀ ਨਹੀਂ ਬਚਾ ਸਕਿਆ। ਹੁਣ ਜਦੋਂ ਤੁਸੀਂ ਇਸ ਕਿਸਮ ਦੀ ਨਮੋਸ਼ੀ ਦੇ ਵਿੱਚ ਕਿਸੇ ਨੂੰ ਸੁੱਟਦੇ ਹੋ, ਇੰਡੀਵਿਜੂਅਲ ਨੂੰ ਜਾਂ ਕੌਮ ਨੂੰ, ਫਿਰ ਹੁੰਦਾ ਇਹੀ ਹੈ ਕਿ ਵੀ ਜੋ ਤੁਹਾਡੇ ਨਾਲ ਹੋ ਰਿਹਾ ਇਹਨੂੰ ਐਕਸੈਪਟ ਕਰੋ ਔਰ ਆਵਾਜ਼ ਮਤ ਕੱਢੋ। ਲੇਕਿਨ ਇਹਦੇ ਬਾਵਜੂਦ ਕਿ ਇਹ ਸਾਰਾ ਵਰਤਾਰਾ 84 ਤੱਕ ਰਿਹਾ, ਫਿਰ ਵੀ ਸਿੱਖ ਖਲੋਤੇ, ਧਰਮ ਯੁੱਧ ਮੋਰਚਾ, ਭਾਰਤ ਦੇ ਵਿੱਚ ਫੈਡਰਲ ਸਿਸਟਮ, ਅਨੰਦਪੁਰ ਦਾ ਮਤਾ, ਔਰ ਜੋ ਫਿਰ ਜੂਨ 84 ਦੇ ਪਹਿਲੇ ਹਫਤੇ ਕੱਲੇ ਦਰਬਾਰ ਸਾਹਿਬ 'ਚ ਨਹੀਂ 37 ਇਤਿਹਾਸਕ ਗੁਰਦੁਆਰਿਆਂ 'ਤੇ ਹੋਇਆ, ਫਿਰ ਨਵੰਬਰ 84 'ਚ ਭਾਰਤ ਭਰ ਦੇ ਵਿੱਚ ਹੋਇਆ, ਔਰ ਜੂਨ 84 ਦੇ ਹਮਲੇ ਵੇਲੇ ਇਹਨਾਂ ਨੇ ਲੌਂਗੋਵਾਲ, ਟੌੜਾ, ਬਾਦਲ, ਤਲਵੰਡੀ, ਬਰਨਾਲਾ, ਬਲਵੰਤ ਰਾਮੂਵਾਲੀਆ ਇਹ ਸਾਰੇ ਮਹਿਫੂਜ਼ ਕਰ ਲਏ ਸੀ। ਇਹ ਨਹੀਂ ਹੈ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ, ਹਿਰਾਸਤ 'ਚ ਰੱਖੇ ਸੀ ਕਿ ਲੋਕ ਨਾ ਇਹਨਾਂ ਨੂੰ ਮਾਰ ਦੇਣ, ਹੈ ਤਾਂ ਇਹਨਾਂ ਦੇ ਲਈ ਕੰਮ ਕਰਨ ਵਾਲੇ ਸੀ। ਦਰਬਾਰ ਸਾਹਿਬ ਤੇ ਹਮਲੇ 'ਚ ਵੀ ਇਹ ਕਿਤੇ ਨਾ ਕਿਤੇ ਇੱਕ ਫਰੀਕ ਸਨ, ਇਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਇੱਕ ਪਾਸੇ ਮੋਰਚਾ ਲੱਗਾ ਹੋਇਆ ਸੀ, ਇਹ 18 ਦੇ ਕਰੀਬ ਜਿਹੜੀਆਂ ਮੀਟਿੰਗਾਂ ਨੇ ਗੁਪਤ ਕਰ ਰਹੇ ਸੀ ਇੰਦਰਾ ਗਾਂਧੀ ਨਾਲ, ਕਦੇ ਉਹ ਨਰਸਿਮਹਾ ਰਾਓ ਨਾਲ, ਕਦੇ ਚਿਦੰਬਰਮ ਦੇ ਨਾਲ, ਕਦੇ PC ਅਲੈਗਜ਼ੈਂਡਰ ਦੇ ਨਾਲ, ਕੋਈ 에ਅਰਪੋਰਟ ਲਾਉਂਜ ਤੇ, ਕੋਈ ਕਿਤੇ ਹੋਰ, ਉਹਨਾਂ ਦੇ ਤਾਂ ਹੁਣ ਸਾਰੇ ਰਿਕਾਰਡ ਮੌਜੂਦ ਨੇ। ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇੰਦਰਾ ਗਾਂਧੀ ਤਾਂ ਸਜ਼ਾ ਯਾਫਤਾ ਹੋ ਗਈ, ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣ ਗਿਆ, 85 ਤੱਕ ਪਹੁੰਚਦੇ ਆ, ਕਿਉਂਕਿ ਦੁਨੀਆ ਭਰ ਦੇ ਵਿੱਚ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਕਿ ਭਾਈ ਇਹ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ, ਜਾਂ ਜੋ ਬਾਹਰ ਥੋੜ੍ਹੀ ਬਹੁਤ ਆਵਾਜ਼ ਸੀ। ਸੋ ਉਹਨਾਂ ਨੇ ਉਸੇ ਲੀਡਰਸ਼ਿਪ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਵਰਤਿਆ, ਜੂਨ 84 ਦਾ ਘੱਲੂਘਾਰਾ ਘਰਾਣ ਜਾ ਰਿਹਾ ਹਰਚੰਦ ਸਿੰਘ ਲੌਂਗੋਵਾਲ, ਹੁਣ ਤਾਂ
ਸੰਤ ਕਹਿੰਦੇ ਆ ਵੀ ਜਿਹੜਾ ਮੂੰਹ ਦੇ ਵਿੱਚ ਆਵਾਜ਼ ਹੀ ਨਹੀਂ ਨਿਕਲੇਗੀ ਮੇਰੇ, ਇਸ ਕਿਸਮ ਦਾ ਉਹ ਫਰਾਡੀਆ ਬੰਦਾ ਹੈ। ਲੇਕਿਨ ਇਹ ਸਾਰੇ ਨਾਲ ਬਾਦਲ, ਟੌੜਾ, ਤਲਵੰਡੀ, ਇਹ ਸਾਰੀ ਇੱਕੋ ਹੀ ਕੈਟਾਗਰੀ, ਕਿਸੇ ਦਾ ਇੱਕ ਪਾਸੇ ਰੋਲ, ਕਿਸੇ ਦਾ ਦੂਸਰੇ ਪਾਸੇ ਰੋਲ, ਕਿਉਂਕਿ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਹੀ ਇਹ ਸਾਰੀ ਕਾਰਵਾਈ ਹੋਈ। ਉਹਦੇ 'ਚ ਉਹਨਾਂ ਨੂੰ ਪਤਾ ਸੀ ਕਿ ਭਾਈ ਇਹ ਜਿਹੜੇ ਨੇ ਦੁਖੀ ਨੇ ਸੰਤ ਪਿੰਡਾਂ ਵਾਲਿਆਂ ਦੇ। ਫਿਰ ਲੌਂਗੋਵਾਲ ਨੂੰ ਜੇਲ੍ਹ 'ਚੋਂ ਛੱਡਿਆ ਜੀ, ਉਹ ਖੁਦ ਭੀੜਾਂ ਭੇਜ ਕੇ ਪੱਤਰਕਾਰਾਂ ਨੂੰ ਕਹਿ ਕੇ ਕਿ ਜੀ ਇਹਦਾ ਸਵਾਗਤ ਕਰੋ, ਇਹ ਦਿਖਾਇਆ ਕਿ ਜੀ ਦੇਖੋ ਇਹ ਬੜਾ ਪਪੂਲਰ ਲੀਡਰ ਹੈ ਸਿੱਖਾਂ ਦਾ। ਫਿਰ ਉਹਨੂੰ ਦਿੱਲੀ ਤੇ ਦੂਜੇ ਉੱਥੇ ਲੈ ਗਏ ਜਿੱਥੇ ਨਵੰਬਰ 84 ਦੀ ਸਿੱਖ ਵਾਇਲੈਂਸ ਦਾ ਜਿਹੜੀ ਹਿੰਦੂ ਤਵੀਆਂ ਨੇ ਕੀਤਾ ਸੀ, ਉਹ ਬੀਬੀਆਂ ਕਿਤੇ ਰੋਂਦੀਆਂ ਕੁਰਲਾਉਂਦੀਆਂ। ਦੂਜਾ ਉਹਨੇ ਕਿਹਾ ਜੀ ਮੇਰਾ ਬੜਾ ਦਿਲ ਪਸੀਜਿਆ। ਸੋ ਮੁੱਕਦੀ ਗੱਲ, ਉਹਨਾਂ ਨੇ ਫਿਰ ਆਪਣੇ ਜਿਹੜੇ ਵਿੱਚ ਰੱਖੇ ਹੁੰਦੇ ਨੇ ਖੜਪੈਂਚ ਕਿਸਮ ਦੇ ਆਪਣੇ ਮੁਖਬਰ, ਜਿਨ੍ਹਾਂ ਦੇ ਵਿੱਚ ਬਲਵੰਤ ਸਿੰਘ ਜਿਹੜਾ ਬਾਅਦ ਦੇ ਵਿੱਚ ਸਿੰਘਾਂ ਨੇ ਜਿਸ ਨੂੰ ਸਜ਼ਾ ਯਾਫਤਾ ਕੀਤਾ, ਸੁਰਜੀਤ ਬਰਨਾਲਾ, ਔਰ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪ੍ਰੋਫੈਸਰ ਅਤਰ ਸਿੰਘ, ਉਹਨਾਂ ਰਾਹੀਂ ਲੌਂਗੋਵਾਲ ਨੂੰ ਘੇਰ ਕੇ, ਉਹ ਤਾਂ ਵੈਸੇ ਹੀ ਉਸ ਦਾ ਆਪਣਾ ਕੋਈ ਲੈਵਲ ਹੀ ਨਹੀਂ ਸੀ ਥਿੰਕਿੰਗ ਦਾ, ਮੈਨੂੰ ਵੀ ਉਹਨੂੰ ਮਿਲਣ ਦਾ ਮੌਕਾ ਮਿਲਦਾ ਰਿਹਾ 82 ਤੋਂ 84 ਦੇ ਵਿਚਾਲੇ। ਕੁਛ ਵੀ ਨਹੀਂ ਹੈ, ਬਿਲਕੁਲ ਹੀ ਜਿਹੜਾ ਉਹ ਜਿਵੇਂ ਡੇਰਿਆਂ ਦੇ ਸਾਧ ਹੁੰਦੇ ਨੇ। ਔਰ ਰਾਜੀਵ ਦੇ ਨਾਲ ਕਿ ਜੀ ਰਾਜੀਵ ਲੌਂਗੋਵਾਲ ਅਕੋਰਡ, ਅੱਜ ਦਾ ਉਹ ਦਿਨ ਹੈ ਜਿਸ ਦਿਨ 38 ਸਾਲ ਪਹਿਲਾਂ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਂ ਥੱਲੇ ਜਿਹੜਾ ਉਹ ਸਰੈਂਡਰ ਕਰਵਾਇਆ ਗਿਆ। ਉਸ ਦੇ ਕਲੌਜ਼ਸ ਨੇ, ਮੈਂ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਲੇਕਿਨ ਇਹ ਸਾਰਾ ਵਾਕਿਆ ਹੋਣ ਦੇ ਫਿਰ 20 ਦਿਨ ਦੇ ਵਿੱਚ ਜਿਹੜਾ ਉਹ ਲੌਂਗੋਵਾਲ ਦਾ ਨੂੰ ਵੀ ਸਜ਼ਾ ਯਾਫਤਾ ਸਿੰਘਾਂ ਵੱਲੋਂ ਕਰ ਦਿੱਤਾ ਜਾਂਦਾ ਹੈ। ਕਿਉਂਕਿ ਇੱਕ ਪਾਸੇ ਜੂਨ 84 ਤੋਂ ਬਾਅਦ ਸਿੱਖ ਕੌਮ ਤਾਂ ਆ ਕੇ ਖੜੀ ਹੋ ਗਈ ਕਿ ਭਾਈ ਅਸੀਂ ਹੁਣ ਖਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰਨੀ ਹੈ। ਔਰ ਇਹ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਜਿਹੜਾ 24 ਜੁਲਾਈ 1985 ਨੂੰ ਕੀਤਾ ਜਾਂਦਾ ਹੈ, ਉਹਦਾ ਤੁਸੀਂ ਜੇ ਕਲੌਜ਼ ਦੇਖੋ ਤਾਂ ਹੱਸਣ ਨੂੰ ਵੀ ਜੀ ਕਰਦਾ ਤੇ ਰੋਣ ਨੂੰ ਵੀ ਜੀ ਕਰਦਾ ਕਿ ਅਸੀਂ ਤਾਂ 47 ਦੇ ਦੌਰ ਦੀ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਕਿ ਜੀ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹਨਾਂ ਨੇ ਕਿਸ ਲੈਵਲ ਦਾ ਸਰੈਂਡਰ ਕੀਤਾ। ਔਰ ਉਹਦੇ 'ਚ ਇਹ ਹੈ, ਅਲੋਂਗ ਵਿਦ ਐਕਸ ਗ੍ਰੇਸ਼ੀਆ ਪੇਮੈਂਟ to those innocent killed in agitation or any action after 1882 compensation for property damaged will also be paid। ਇਹ ਸਮਝੌਤਾ ਕਰ ਰਿਹਾ ਜੀ, ਉਹਨਾਂ ਨੂੰ ਕੰਪਨਸੇਸ਼ਨ ਮਿਲੇਗਾ। ਫਿਰ ਜਿਹੜਾ ਹੁਣ ਸਿੱਖਾਂ ਦੀ ਇਹ ਮੰਗ ਸੀ ਕਿ ਵੀ ਬਾਕੀ ਸਾਰੀ ਤੁਸੀਂ ਭਰਤੀ ਜਿਹੜੀ ਹੈ ਯੋਗਤਾ ਦੇ ਆਧਾਰ ਤੇ ਕਰਦੇ ਹੋ, IAS ਦੂਜੇ ਤੀਜੇ। ਫੌਜ ਦੇ ਵਿੱਚ ਇਹਨਾਂ ਨੇ ਸਟੇਟ ਵਾਈਜ਼ ਕੋਟਾ ਲਾ ਦਿੱਤਾ ਕਿਉਂਕਿ ਉਹਨਾਂ ਨੂੰ ਸੀ ਵੀ ਸਿੱਖਾਂ ਦੀ ਗਿਣਤੀ ਘਟਾਣੀ ਹੈ ਫੌਜ। ਤੇ ਉਹਦੇ ਹੁਣ ਸਮਝੌਤੇ ਦੀ ਤੁਸੀਂ ਮੱਦ ਪੜੋਗੇ, all citizens of the country have the right to enroll in the army and merit will remain the criteria for selection। ਮਤਲਬ ਇਹ ਇਵੇਂ ਹੀ ਹੈ ਕਿ ਜੀ ਜਿਹੜਾ ਮਰਜ਼ੀ ਭਾਰਤ 'ਚੋਂ ਭਰਤੀ ਹੋ ਸਕਦਾ। ਉਹਦੇ 'ਚ ਕੋਈ ਉਹ ਪ੍ਰੋਵੀਜ਼ਨ ਨਹੀਂ ਹੈ ਕਿ ਜੀ ਇਹ ਜਿਹੜਾ ਰਿਜ਼ਰਵੇਸ਼ਨ ਹੈ ਤੁਸੀਂ ਸਟੇਟ ਵਾਈਜ਼ ਉਹਨੂੰ ਕੈਂਸਲ ਕਰੋਗੇ ਜੇ ਤੁਸੀਂ ਵਿਦਨ ਇੰਡੀਆ ਵੀ ਗੱਲ ਕਰਨੀ ਹੋ। ਫਿਰ ਉਹਨਾਂ ਨੇ ਕਿਹਾ ਜਿਹੜਾ ਰੰਗਾਨਾਥ ਮਿਸ਼ਰਾ ਕਮਿਸ਼ਨ ਜਿਹੜਾ ਬਣਾਇਆ ਹੋਇਆ ਨਵੰਬਰ 84 ਦੇ ਰਾਇਟ ਲਫ਼ਜ਼ ਲਿਖਿਆ ਦਿੱਲੀ ਰਹੀ, ਉਹਦੇ 'ਚ ਅਸੀਂ ਬੋਕਾਰੋ ਤੇ ਕਾਨਪੁਰ ਵੀ ਸ਼ਾਮਲ ਕਰਾਂਗੇ। ਕੱਢ ਲਓ 38 ਸਾਲ ਬਾਅਦ ਰਿਪੋਰਟ ਬੋਕਾਰੋ 'ਚ ਕੀ ਹੈ, ਕਾਨਪੁਰ 'ਚ ਕੀ ਹੈ। ਫਿਰ ਜਿਹੜਾ ਆਲ ਇੰਡੀਆ ਗੁਰਦੁਆਰਾ ਬਿੱਲ ਅਸੀਂ ਬਣਾਵਾਂਗੇ ਜਿਸ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਕੰਸਲਟ ਕਰਾਂਗੇ। ਔਰ ਇਸ ਦੇ ਨਾਲ ਜਿਹੜਾ ਕਿ ਜੀ ਚੰਡੀਗੜ੍ਹ ਜਿਹੜਾ ਹੈ ਉਹ 26 ਜਨਵਰੀ 1986 ਤੋਂ ਪਹਿਲਾਂ ਪੰਜਾਬ ਨੂੰ ਦਿੱਤਾ ਜਾਏਗਾ। ਪਰ ਜਿਵੇਂ ਇੰਦਰਾ ਗਾਂਧੀ ਨੇ ਕਿਹਾ ਸੀ ਉਹਦੇ ਇਵਜ਼ ਦੇ ਵਿੱਚ ਅਬੋਹਰ ਫਾਜ਼ਿਲਕਾ ਜਿਹੜੇ ਹਿੰਦੀ ਸਪੀਕਿੰਗ ਏਰੀਆ ਨੇ ਉਹ ਹਰਿਆਣਾ ਨੂੰ ਦਿੱਤੇ ਜਾਣਗੇ। ਹੁਣ ਇਹ ਅਕੋਰਡ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਜੀ ਸਤਲੁਜ ਜਿਹੜੀ SYL ਕਨਾਲ ਹੈ ਉਹ ਬਣੇਗੀ, ਪੰਜਾਬ ਗੌਰਮੈਂਟ ਇਹਦੀ ਜ਼ਿੰਮੇਵਾਰੀ ਲੈਂਦੀ ਹੈ ਕਿ ਜੀ ਇਹ ਉਹਨੂੰ ਬਣਾ ਕੇ ਹਰਿਆਣੇ ਨੂੰ ਦੇਣਗੇ। ਜਿਹੜਾ ਪਾਣੀ ਹਰਿਆਣਾ ਰਾਜਸਥਾਨ ਨੂੰ ਜਾ ਰਿਹਾ ਉਹ ਜਾਂਦਾ ਰਹੇਗਾ ਤੇ ਅੱਗੋਂ ਲਈ ਜਿਹੜਾ SYL ਕਨਾਲ ਵੀ ਜਿਹੜੀ ਹੈ ਉਹ ਜਿਹੜਾ ਉਹਨੂੰ ਕਰੇਗਾ। ਔਰ ਇਸ ਸਾਰੇ ਦੇ ਵਿੱਚ ਜੋ ਬਾਕੀ ਜਿਹੜੇ ਕਲੇਮ ਨੇ ਉਹਨੇ ਕਿਹਾ ਜੀ ਠੀਕ ਹੈ ਆਨੰਦਪੁਰ ਦਾ ਮਤਾ ਸਾਨੂੰ ਅਕਾਲੀ ਕਹਿੰਦੇ ਨੇ ਕਿ ਜੀ ਇਹ ਕੋਈ ਦੇਸ਼ ਨੂੰ ਤੋੜਨ ਵਾਲਾ ਨਹੀਂ ਹੈ, ਇਹ ਪੰਜਾਬ ਨੂੰ ਤੋੜਨ ਵਾਲਾ ਨਹੀਂ ਹੈ ਦੇਸ਼ ਨਾਲੋਂ, ਇਹਨੂੰ ਅਸੀਂ ਸਰਕਾਰੀਆ ਕਮਿਸ਼ਨ ਦੇ ਹਵਾਲੇ ਕਰਦੇ ਹਾਂ। ਔਰ ਇਹ ਜਿਹੜਾ ਇਹ ਸਾਰੇ ਦੇ ਵਿੱਚ ਰਾਵੀ ਬਿਆਸ ਦਾ ਪਾਣੀ ਵੀ ਉਹਨਾਂ ਨੂੰ ਮਿਲਦਾ ਰਹੇਗਾ ਹਰਿਆਣਾ ਰਾਜਸਥਾਨ ਨੂੰ। ਔਰ ਇਸ ਸਾਰੇ ਦੇ ਥੱਲੇ ਦਸਤਖਤ ਹੋ ਗਏ ਰਾਜੀਵ ਗਾਂਧੀ ਤੇ ਲੌਂਗੋਵਾਲ। ਸੋ ਜ਼ਾਹਰ ਹੈ ਕਿ ਲੌਂਗੋਵਾਲ ਤਾਂ ਡਿਜ਼ਰਵ ਕਰਦਾ ਸੀ ਜੋ ਉਹਦੇ ਨਾਲ ਹੋਇਆ। ਪਰ ਅਸੀਂ ਜਦੋਂ ਬਾਰ-ਬਾਰ ਇਸ ਕਹਾਣੀ ਨੂੰ ਦੁਹਰਾਉਂਦੇ ਹਾਂ ਕਿ ਭਾਈ
ਇੱਕ ਪਾਸੇ ਤਾਂ ਸੈਂਟਰ ਦੀ ਬਿਟਰੇਅਲ ਉਹ ਤਾਂ ਕੰਟੀਨਿਊਸ ਹੈ। ਕੱਲਾ ਨਹਿਰੂ ਗਾਂਧੀ ਜਾਂ ਪਟੇਲ ਤੱਕ ਮਹਿਦੂਦ ਨਹੀਂ। ਤੁਸੀਂ ਦੇਖੋ ਵੀ ਇਹ ਜਿਹੜਾ ਸੋ ਕਾਲਡ ਰਾਜੀਵ ਲੌਂਗੋਵਾਲ ਅਕੋਰਡ ਹੈ, ਇਹਦੀ ਕਾਪੀ ਪਾਰਲੀਮੈਂਟ ਦੇ ਟੇਬਲ ਬਹੁਤ ਕੀਤਾ ਜਾਂਦਾ, ਉਸ ਨੂੰ ਐਡਵਰਟਾਈਜ਼ ਕੀਤਾ ਜਾਂਦਾ ਜਾਂ ਦੂਜਾ। ਹਾਲਾਂ ਉਦੋਂ ਇੱਕ ਜੋਕ ਫਾਰਮ ਦੇ ਵਿੱਚ ਜਿਹੜੀ ਗੱਲ ਤੁਰੀ, ਉਹਨਾਂ ਨੇ ਕਿਹਾ ਜੀ ਕਿ ਵੀ ਰਾਜੀਵ ਗਾਂਧੀ ਨੇ ਜਦੋਂ ਲੌਂਗੋਵਾਲ ਦੇ ਦਸਤਖਤ ਉਹਨੇ ਟੁੱਟੇ ਜਿਹੇ ਹੱਥਾਂ ਨਾਲ ਹਾਹਾ ਰਾਰਾ ਚੱਚਾ ਟਿੱਪੀ ਦੱਦਾ ਲਿਖਤਾ ਹਰਚੰਦ ਸਿੰਘ ਲੌਂਗੋਵਾਲ, ਤੇ ਰਾਜੀਵ ਨੇ ਉੱਠ ਕੇ ਹੱਥ ਮਿਲਾਇਆ, ਉਹਨੇ ਆਪਣੀ ਕਮੀਜ਼ ਲਾ ਕੇ ਆਪਣੀ ਬੁਲਟ ਪ੍ਰੂਫ ਜੈਕਟ ਜਿਹੜੀ ਪਾਈ ਸੀ ਉਹਨੇ ਲਾ ਲਈ ਤੇ ਉਹਨਾਂ ਨੇ ਲੌਂਗੋਵਾਲ ਨੂੰ ਦਿੱਤੀ। ਉਹਨੇ ਕਿਹਾ ਜੀ ਹੁਣ ਮੈਨੂੰ ਇਹਦੀ ਲੋੜ ਨਹੀਂ, ਹੁਣ ਤੁਹਾਨੂੰ ਇਹਦੀ ਲੋੜ ਹੈ। ਔਰ ਜ਼ਾਹਰ ਹੈ ਉਹਨੂੰ ਇਹ ਪਤਾ ਸੀ ਕਿ ਵੀ ਇਹ ਤੋਂ ਕੀ ਇਹਦੇ ਨਾਲ ਹੋਣਾ। ਪਰ ਇਸ ਸਾਰੇ ਦੇ ਥੱਲੇ ਦੁਨੀਆ ਨੂੰ ਇਹ ਪ੍ਰਭਾਵ ਦਿੱਤਾ, ਦੇਖੋ ਜੀ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਹੋ ਗਿਆ ਔਰ ਇਸੇ ਦੇ ਥੱਲੇ ਰਾਜੀਵ ਲੌਂਗੋਵਾਲ ਅਕੋਰਡ ਤੋਂ ਬਾਅਦ ਪੰਜਾਬ ਦੇ ਵਿੱਚ ਚੋਣਾਂ ਕਰਵਾਈਆਂ ਗਈਆਂ। ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਸੁਰਜੀਤ ਸਿੰਘ ਬਰਨਾਲੇ ਨੂੰ, ਇਹ ਵੀ ਕਿਉਂਕਿ ਬਰਨਾਲਾ ਔਰ ਬਲਵੰਤ ਸਿੰਘ ਸਮਝੌਤਾ ਕਰਵਾਉਣ ਵਾਲੇ ਸੀ, ਉਹਦੀ ਅਨਰਿਟਨ ਮੱਦ ਇਹ ਸੀ ਕਿ ਇਹਨੂੰ ਬਰਨਾਲੇ ਨੂੰ ਚੀਫ ਮਿਨਿਸਟਰ ਬਣਾਇਆ ਜਾਏਗਾ ਔਰ ਬਰਨਾਲੇ ਨੂੰ ਉਹਨਾਂ ਨੇ ਜਿਤਾਤੀਆਂ। 70 ਦੇ ਕਰੀਬ ਸੀਟਾਂ ਸਾਡੀਆਂ ਧਿਰਾਂ ਦਾ ਬਾਈਕਾਟ ਤੇ ਉਤਰੀਆਂ ਹੋਈਆਂ ਸੀ। ਲੌਂਗੋਵਾਲ ਦੀ ਮੌਤ ਨੂੰ ਵੀ ਜਿਹੜਾ ਉਹਨਾਂ ਨੇ ਐਜ਼ ਏ ਸਿੰਪੈਥੀ ਫੈਕਟਰ ਵਰਤਿਆ ਔਰ ਬਰਨਾਲਾ ਬਣ ਗਿਆ। ਔਰ ਜਦੋਂ 26 ਜਨਵਰੀ 1986 ਆਇਆ, ਉਹ ਉਡੀਕ ਰਹੇ ਸੀ ਕਿ ਜੀ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨਾ, ਉਹ ਕਹਿੰਦੇ ਜੀ ਅਜੇ ਅਬੋਹਰ ਫਾਜ਼ਿਲਕਾ ਤਾਂ ਹੋਇਆ ਨਹੀਂ, ਅਸੀਂ ਕਿਵੇਂ ਕਰੀਏ। ਔਰ ਬਰਨਾਲੇ ਦੀ ਸਰਕਾਰ ਤੋਂ ਬਾਅਦ ਹਮਾਇਤ ਕਾਂਗਰਸ ਨੇ ਵਾਪਸ ਲੈ ਲਈ, ਉਹਨੂੰ ਛੱਡ ਗਿਆ ਅਕਾਲੀ ਐਮਐਲਏ ਵੀ, ਉਹਨੇ ਅਕਾਲ ਤਖਤ ਨੂੰ ਵੀ ਡਿਫਾਈ ਕੀਤਾ, ਬਾਅਦ 'ਚ ਉਹਨੂੰ ਸੱਦਿਆ ਜੀ ਗਲ 'ਚ ਪੱਟੀ ਪਾ ਦਿੱਤੀ। ਦੂਜਾ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਅਸੀਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਜਿਹਨੇ ਵੀ ਇਹ ਗੱਲ ਕਹੀ ਉਹ ਸ਼ਾਇਦ ਸਭ ਤੋਂ ਜ਼ਿਆਦਾ ਉਹਦੇ ਲਈ ਇਹ ਸਾਡੇ ਦੇ ਉੱਤੇ ਇਹ ਗੱਲ ਢੁੱਕਦੀ ਹੈ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਅਸੀਂ ਮੌਕਾ ਗਵਾਉਣ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਸੋ ਅੱਜ ਦਾ ਦਿਨ 38 ਸਾਲ ਪਹਿਲਾਂ ਦਾ ਉਹ ਬਿਟਰੇਅਲ ਦਿਨ ਹੈ ਜਿਸ ਦਿਨ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ, ਜਿਸ ਧਰਮ ਯੁੱਧ ਮੋਰਚੇ 'ਚ 2 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ, ਜਿਸ ਤੋਂ ਬਾਅਦ ਜੂਨ 84 ਦਾ ਘੱਲੂਘਾਰਾ ਹੋਇਆ, ਉਹਨੇ ਡਾਕੂਮੈਂਟਡ ਤਰੀਕੇ ਦੇ ਨਾਲ ਪੰਜਾਬ ਦੇ ਹੱਥ ਵੱਢ ਕੇ, ਸਿੱਖ ਕੌਮ ਦੇ ਹੱਥ ਵੱਢ ਕੇ ਰਾਜੀਵ ਗਾਂਧੀ ਦੇ ਸਾਹਮਣੇ ਸਰੈਂਡਰ ਕੀਤਾ, ਜਿਸ ਨੂੰ ਫਿਰ ਬੜਾ ਫਲਾਵਰੀ ਨਾਂ ਰਾਜੀਵ ਲੌਂਗੋਵਾਲ ਅਕੋਰਡ ਦਾ ਦਿੱਤਾ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।